ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੁਮਾਨ ਵਿੱਚ ਲੱਗੇ ਇੱਕ ਅੱਖਾਂ ਦੇ ਕੈਂਪ ਵਿੱਚ ਮਰੀਜ਼ਾਂ ਨੂੰ ਰੋਸ਼ਨੀ ਦੇਣ ਦੀ ਥਾਂ ਉਲਟਾ 60 ਮਰੀਜ਼ਾਂ ਨੂੰ ਅੰਨੇ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਗੱਗੂ ਮਹਿਲ ਪਿੰਡ ਦੇ ਵੀ 16 ਮਰੀਜ਼ ਸ਼ਾਮਿਲ ਹਨ। ਬਹੁਤ ਸਾਰੇ ਮਰੀਜ਼ਾਂ ਦੀ ਅੱਖਾਂ ਦੀ ਰੋਸ਼ਨੀ ਪੱਕੇ ਤੌਰ ਤੇ ਜਾ ਚੁੱਕੀ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਦੇ ਹੁਕਮ ਦਿੱਤੇ ਗਏ ਹਨ, ਪਰ ਇਸ ਟ੍ਰੈਜਡੀ ਨੇ ਇਹ ਫੈਕਟ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਪੰਜਾਬ ਸਰਕਾਰ ਦਾ ਹੈਲਥ ਡਿਪਾਰਟਮੈਂਟ ਪੂਰੀ ਤਰ੍ਹਾਂ ਫੇਲ ਹੋਇਆ ਹੈ। ਇਸ ਮੁੱਦੇ ਤੇ ਸੈਂਟਰ ਗਵਰਨਮੈਂਟ ਨੇ ਵੀ ਅਤੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੇ ਵੀ ਪੜਤਾਲ ਦਾ ਹੁਕਮ ਦਿੱਤਾ ਹੈ। ਇਸ ਇਸ਼ੂ ਅਤੇ ਹੋਰ ਪੰਥਕ ਮੁੱਦਿਆਂ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰ ਰਹੇ ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ, ਜਿਨ੍ਹਾਂ ਦਾ ਸੰਬੰਧ ਵੀ ਜ਼ਿਲ੍ਹਾ ਗੁਰਦਾਸਪੁਰ ਨਾਲ ਹੈ, ਜਿੱਥੇ ਇਹ ਟ੍ਰੈਜਡੀ ਵਾਪਰੀ ਹੈ। ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ। ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਸੀਗੀ ਕਿ ਕਿਸ ਤਰ੍ਹਾਂ ਜਿਹੜਾ ਪਿੰਡ ਗੁਰਦਾਸਪੁਰ ਦੇ ਨੇੜੇ ਜਿਹੜਾ ਕੈਂਪ ਲੱਗਾ ਸੀ, ਜਿਸ ਦੇ ਵਿੱਚ 60 ਲੋਕਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ, ਇਹ ਦੁਖਦਾਈ ਘਟਨਾ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹ ਬਹੁਤ ਦੁਖਦਾਈ ਘਟਨਾ ਜੀ। ਇਹਦੀ ਰਿਸਪੌਂਸਿਬਿਲਿਟੀ ਜਿਹੜੀ ਆ ਕਿਸੇ ਨਾ ਕਿਸੇ ਨੂੰ ਲੈਣੀ ਚਾਹੀਦੀ ਹੈ। ਮੈਂ ਸਮਝਦਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਪੰਜਾਬ 'ਚ ਹੋਈਆਂ, ਜਦੋਂ ਲੁਧਿਆਣੇ ਦੇ ਵਿੱਚ 7 ਬੱਚੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ, ਔਰ ਇਹ 60 ਇਨਸਾਨ ਜਿਹੜੇ ਰੋਸ਼ਨੀ ਅੱਖਾਂ ਦੀ ਲੈਣ ਗਏ ਸਨ, ਇਹਨਾਂ ਦੀ ਰੋਸ਼ਨੀ ਗਵਾਚ ਗਈ ਹੈ। ਇਹਦੀ ਜ਼ਿੰਮੇਵਾਰੀ ਜਿਹੜੀ ਆ, ਜਿਹੜਾ ਉਹ ਮਿਨਿਸਟਰ ਹੈ, ਹੈਲਥ ਮਿਨਿਸਟਰ ਹੈ, ਉਹਨੂੰ ਲੈਣੀ ਚਾਹੀਦੀ ਹੈ। ਜੇ ਅਖਲਾਕ ਨਾਂ ਦੀ ਕੋਈ ਵੀ ਚੀਜ਼ ਹੈਗੀ ਆ ਤਾਂ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ। ਕਿਸੇ ਬੰਦਿਆਂ ਨੂੰ ਫੜ ਕੇ 2 ਬੰਦਿਆਂ ਦੇ ਫੜਨ ਦੇ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ। ਇਹ ਦੂਜੀ ਵਾਰੀ ਹੋ ਗਿਆ, ਕਿਉਂਕਿ ਨਾ ਤਾਂ ਕੋਈ ਉਹਨਾਂ ਦੇ ਕੋਲ ਉੱਥੇ ਕੋਈ ਆਪਰੇਸ਼ਨ ਥੀਏਟਰ ਸੀ। ਅੱਛਾ, ਆਪਰੇਸ਼ਨ ਥੀਏਟਰ ਤੇ ਇਹਨਾਂ ਦੇ ਗਵਰਨਮੈਂਟ ਹਸਪਤਾਲਾਂ ਦੇ ਵਿੱਚ ਵਧੀਆ ਨਹੀਂ ਹੈ, ਤੇ ਉੱਥੇ ਘੁਮਾਣਾ ਵਰਗੇ ਜਗ੍ਹਾ ਤੇ ਜਿੱਥੇ ਇਹਨਾਂ ਨੇ ਆਪਰੇਸ਼ਨ ਕੀਤਾ, ਉੱਥੇ ਜਿਹੜੇ ਇਹਨਾਂ ਦੇ ਇੰਸਟਰੂਮੈਂਟ ਸੀ, ਸ਼ਾਇਦ ਉਹ ਵੀ ਕੋਈ ਪ੍ਰੋਪਰ ਸਟਰਲਾਈਜ਼ ਨਾ ਕੀਤੇ ਹੋਣ। ਇਹਨਾਂ ਕੋਲ ਮੈਡੀਸਨ ਹੋ ਸਕਦਾ ਸਬਸਟੈਂਡਰਡ ਹੋਵੇ, ਔਰ ਬੜੇ ਚਾਂਸਿਸ ਹੁੰਦੇ ਜਦੋਂ ਇਕੱਠੇ ਲੰਮਿਆਂ ਪਾ ਕੇ 50-50, 60-60 ਬੰਦਿਆਂ ਨੂੰ ਆਪਰੇਸ਼ਨ ਕਰਨਾ ਪੈਂਦੇ ਆ, ਉਹਦੇ ਤੇ ਇਨਫੈਕਸ਼ਨ ਦੇ ਬਹੁਤ ਚਾਂਸਿਸ ਜ਼ਿਆਦਾ ਹੁੰਦੇ ਆ। ਇਹ ਤਾਂ ਬਹੁਤ ਵੱਡਾ ਇੱਕ ਕਲੰਕ ਆ ਇਹਨਾਂ ਦੇ ਮੱਥੇ ਤੇ, ਕਿ ਲੋਕਾਂ ਨੂੰ ਬਚਾਉਣ ਦੀ ਬਜਾਏ ਲੋਕਾਂ ਨੂੰ ਮਾਰ ਰਹੇ ਆ। ਤਾਂ ਇਹਦੀ ਉਹਨਾਂ ਤੇ ਮੋਰਲ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਔਰ ਜਿਨ੍ਹਾਂ ਨੇ ਆਪਰੇਟ ਕੀਤਾ ਹੈ ਉਹਨਾਂ ਤੇ ਕੇਸ ਰਜਿਸਟਰ ਹੋਣਾ ਚਾਹੀਦਾ, ਔਰ ਹੈ ਵੀ ਮੁਆਵਜ਼ਾ ਜਿਹੜਾ ਸਰਕਾਰ ਦਾ ਫਰਜ਼ ਬਣਦਾ। ਜਿਨ੍ਹਾਂ ਨੇ ਹੁਣ ਜ਼ਿੰਦਗੀ ਦੇਣਾ ਕਿਸੇ ਦੀ ਉਂਗਲ ਫੜ ਕੇ ਹਨੇਰੇ ਵਿੱਚ ਕੱਟਣੇ ਆ, ਉਹਨਾਂ ਨੂੰ ਵੱਡਾ ਮੁਆਵਜ਼ਾ ਮਿਲਣਾ ਚਾਹੀਦਾ, ਘੱਟੋ ਘੱਟ 10-10, 15-15 ਲੱਖ ਐਟਲੀਸਟ। ਜੀ ਤੇ ਵੀਰ ਜੀ, ਤੁਸੀਂ ਇਹ ਕਹਿ ਰਹੇ ਕਿ ਜਿਹੜੀ ਪੰਜਾਬ ਸਰਕਾਰ, ਜਿਹੜੀ ਗਵਰਨਮੈਂਟ ਹੈ, ਹੈਲਥ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ, ਉਹ ਬੇਸਿਕਲੀ ਪੂਰੀ ਤਰ੍ਹਾਂ ਫੇਲ ਹੋਈ ਹੈ। ਬਿਕੋਜ਼ ਜਿਹੜੀ NGO ਸੀਗੀ ਇਹ ਪੰਜਾਬ ਸਰਕਾਰ ਦੀ ਆਈ ਥਿੰਕ ਮਥੁਰਾ ਤੋਂ ਆਈ ਸੀ, ਕਿਉਂਕਿ ਨਵੇਂ ਡਾਕਟਰ ਸੀਗੇ, ਨਵੀਂ NGO ਸੀਗੀ, ਇਹ ਆਪਣੇ ਰੂਟਸ, ਆਪਣੀਆਂ ਜੜ੍ਹਾਂ ਪੰਜਾਬ ਦੇ ਵਿੱਚ ਬਣਾਉਣੀਆਂ ਚਾਹੁੰਦੇ ਸੀਗੇ, ਪਰ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਪੰਜਾਬ ਸਰਕਾਰ ਨੇ ਪੰਜਾਬ ਤੋਂ ਸਾਰਿਆਂ ਨੇ ਐਕਸਪੈਰੀਮੈਂਟ ਪਲੇਸ ਰੱਖਿਆ ਹੋਇਆ ਜੀ। ਉੱਥੇ ਆਣ ਕੇ ਜਿਹੜਾ ਪੰਜਾਬ ਕਦੀ ਬਾਹਰ ਜਾ ਕੇ ਲੋਕਾਂ ਦੀ ਸਰਵਿਸ ਕਰਦਾ ਸੀਗਾ, ਅੱਜ ਪੰਜਾਬ ਦੀ ਹਾਲਾਤ ਇਹ ਬਣ ਗਈ ਆ ਕਿ ਬਾਹਰੋਂ NGO ਆਣ ਕੇ ਤੇ ਇੱਥੇ ਇਹੋ ਜਿਹੇ ਤਜਰਬੇ ਕਰ ਰਹੇ ਆ ਜੀ। ਬਿਲਕੁਲ, ਇਹ ਪੰਜਾਬ ਗਵਰਨਮੈਂਟ ਦੀ ਬਹੁਤ ਵੱਡੀ ਫੇਲਿਅਰ ਹੈ। ਉਸ ਤਰ੍ਹਾਂ ਪੰਜਾਬ ਸਰਕਾਰ ਬੜੀਆਂ ਗੱਲਾਂ, ਜਦੋਂ ਇਹਨਾਂ ਦੀਆਂ ਗੱਲਾਂ ਸੁਣੋ ਤਾਂ ਉਦੋਂ ਜਾਪਦਾ ਵੀ ਬਹੁਤ ਇਹਨਾਂ ਦੇ ਕੋਲ ਬੜੇ ਸਾਧਨ ਨੇ ਤੇ ਬਹੁਤ ਕੋਈ ਵੱਡੇ ਅਮਾਊਂਟ ਜਿਹੜੇ ਆ ਉਹ ਡਿਕਲੇਅਰ ਕਰਦੇ ਆ, ਪਰ ਜਿਹੜੇ ਇਹ ਗਰੀਬ ਲੋਕ ਆ ਇਹਨਾਂ ਦਾ ਇਹ ਸ਼ੋਸ਼ਣ ਹੋ ਰਿਹਾ, ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ ਕਿ ਲੋਕ ਪੰਜਾਬ ਦੇ ਵਿੱਚ ਆ ਕੇ ਲੋਕਾਂ ਨੂੰ ਕਹਿੰਦੇ ਤੁਹਾਡੇ ਅਸੀਂ ਮੁਫਤ ਆਪਰੇਸ਼ਨ ਕਰਾਂਗੇ ਤੇ ਤੁਸੀਂ ਫਟਾਫਟ ਉੱਥੇ ਆਓ, ਤੇ ਉਹਨਾਂ ਕੋਲ ਪ੍ਰੋਪਰ ਸਿਸਟਮ ਹੁੰਦਾ ਨਹੀਂ ਤੇ ਲੋਕਾਂ ਦਾ ਨੁਕਸਾਨ ਹੋ ਜਾਂਦਾ। ਇਹਦਾ ਮਤਲਬ ਕਿ ਪੰਜਾਬ ਸਰਕਾਰ ਲੋਕਾਂ ਦੇ ਇਹੋ ਜਿਹਾ ਇਲਾਜ ਕਰਨ ਦੇ ਆਪ ਸਮਰੱਥ ਨਹੀਂ ਆ, ਤੇ ਤਾਂ ਹੀ ਇੱਥੇ ਨਵੀਆਂ NGO ਆਣ ਕੇ ਇੱਥੇ ਐਕਸਪੈਰੀਮੈਂਟ ਕਰ ਰਹੀਆਂ ਨੇ। ਜੇ ਸਰਕਾਰ ਦੇ ਪੱਲੇ ਕੁਛ ਹੋਵੇ, ਇਹਨਾਂ ਦਾ ਹੈਲਥ ਸਿਸਟਮ ਕੋਈ ਵਧੀਆ ਹੋਵੇ, ਤਾਂ ਇਹ ਕਿੱਡੀ ਕੁ ਵੱਡੀ ਗੱਲ ਹੈ ਜੇ ਆਪਣੇ ਲੋਕਾਂ ਦਾ ਆਪਰੇਸ਼ਨ ਥੋੜੇ ਪੈਸਿਆਂ ਨਾਲ ਵੀ ਸਰ ਸਕਦਾ। ਪਰ ਗਵਰਨਮੈਂਟ ਦਾ ਇਸ ਪਾਸੇ ਧਿਆਨ ਹੀ ਨਹੀਂ। ਫੈਸਿਲਿਟੀ ਤੇ ਨਿਲ ਹੈ। ਕੋਈ ਹਸਪਤਾਲ, ਜਿਹੜਾ ਹਸਪਤਾਲਾਂ ਦੇ ਵਿੱਚ ਇੰਨਾ ਗੰਦ ਪਿਆ ਹੋਇਆ, ਜਾ ਕੇ ਤੁਸੀਂ ਦੇਖੋ, ਉਧਰ ਮੋਦੀ ਸਾਹਿਬ ਸਫਾਈ ਅਭਿਆਨ ਦੀਆਂ ਗੱਲਾਂ ਕਰਦੇ ਆ, ਹਸਪਤਾਲਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਸਫਾਈ ਦੀ ਲੋੜ ਹੋਣੀ ਚਾਹੀਦੀ ਹੈ, ਉੱਥੇ ਇੰਨਾ ਗੰਦ ਆ ਜਿਹਦਾ ਹਿਸਾਬ ਕੋਈ ਨਹੀਂ।
ਜੀ ਬਿਲਕੁਲ। ਤੇ ਵੀ ਜੀ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਵਿਚਾਰੇ 60 ਲੋਕਾਂ ਦੀ ਰੋਸ਼ਨੀ ਅੱਖਾਂ 'ਚ ਚਲੀ ਗਈ ਹੈ, ਪਰ ਸਾਰੀ ਉਮਰ ਲਈ ਆਪਣੀ ਰੋਸ਼ਨੀ ਵਾਪਸ ਨਹੀਂ ਲੈ ਕੇ ਆ ਸਕਦੇ ਕਿਉਂਕਿ ਪਰਮਾਨੈਂਟਲੀ ਉਹ ਬਲਾਈਂਡ ਹੋ ਚੁੱਕੇ ਨੇ, ਉਹਨਾਂ ਦੀ ਰੋਸ਼ਨੀ ਵਾਪਸ ਨਹੀਂ ਆ ਸਕਦੀ। ਐਂਡ ਜਿਹੜੀ ਬਿਲਕੁਲ ਹਾਂਜੀ, ਜਿਹੜੀ ਪੰਜਾਬ ਸਰਕਾਰ ਹੈ ਜਾਂ ਹੈਲਥ ਡਿਪਾਰਟਮੈਂਟ, ਉਹਨਾਂ ਨੇ ਇਸ ਤੇ ਕੀ ਐਕਸ਼ਨ ਕੀ ਲਿੱਤਾ ਉਹਨਾਂ ਨੇ 1-2 ਦਿਨਾਂ ਦੇ ਵਿੱਚ? ਉਹਨਾਂ ਦੇ ਕੀ ਬਿਆਨ ਨੇ ਇਸ ਬਾਰੇ? ਦੇਖੋ ਐਕਸ਼ਨ ਤੇ ਇਹਨਾਂ ਨੇ ਕੋਈ ਪਤਾ ਨਹੀਂ, ਉਹ ਕੋਈ ਡਾਕਟਰਾਂ ਦੇ FIR ਦਰਜ ਕੀਤੀ ਆ ਤੇ ਕਿਹਾ ਵੀ ਅੱਗੇ ਤੋਂ ਕੋਈ ਜਿਹੜੇ ਹੈਗੇ ਆ ਇਹੋ ਜਿਹੇ NGO ਉਹ ਸਰਕਾਰੀ ਪਰਮਿਸ਼ਨ ਤੋਂ ਬਿਨਾਂ ਨਹੀਂ ਕੰਮ ਕਰਨਗੇ। ਇਹ ਕੋਈ ਐਕਸ਼ਨ ਮੈਂ ਤੇ ਇਹ ਵੀ ਕਹਾਂਗਾ ਵੀ ਗਵਰਨਮੈਂਟ ਨੂੰ ਆਪਣੇ ਖਰਚੇ ਤੇ ਪਾਏ ਇਹਨਾਂ ਨੂੰ ਵਿਦੇਸ਼ਾਂ 'ਚ ਭੇਜ ਕੇ ਇਹਨਾਂ ਦੀ ਅੱਖਾਂ ਠੀਕ ਕਰਾਉਣੀਆਂ ਪੈਣ। ਬਿਲਕੁਲ, ਕੋਈ ਚੰਗਾ ਇਲਾਜ ਕਰਾਉਣਾ ਪਏ ਤਾਂ ਕਰਾਉਣਾ ਚਾਹੀਦਾ ਜੀ ਜੀ। ਸਰਕਾਰ ਦੇ ਮੱਥੇ ਤੇ ਕਲੰਕ ਆ, ਪਹਿਲਾਂ ਬੱਚੇ ਮਾਰੇ ਗਏ, ਹੁਣ ਇਹ ਲੋਕਾਂ ਦੀਆਂ ਅੱਖਾਂ ਜਾਂਦੀਆਂ ਰਹਿ ਗਈਆਂ ਨੇ ਇੰਨੀ ਭਾਰੀ ਤਾਦਾਦ ਦੇ ਵਿੱਚ। ਹਾਂਜੀ ਬਿਲਕੁਲ, ਸਰਕਾਰ ਦਾ ਫਰਜ਼ ਬਣਦਾ ਕਿ ਇਹਨਾਂ ਨੂੰ ਜਿੱਥੇ ਵੀ ਮਰਜ਼ੀ ਕਿਸੇ ਵੀ ਕੰਟਰੀ ਜੇ ਆਪਣੇ ਇਹਨਾਂ ਦੇ ਦੇਸ਼ 'ਚ ਇੰਨਾ ਚੰਗਾ ਇਲਾਜ ਨਹੀਂ ਗਾ, ਕਿਉਂਕਿ ਗਈ ਹੋਈ ਨਜ਼ਰ ਵਾਪਸ ਆਉਣ ਦਾ ਕੋਈ ਇਹਨਾਂ ਕੋਲ ਹੈ ਨਹੀਂ ਸਿਸਟਮ। ਤਾਂ ਬਾਹਰ ਜੇ ਭੇਜਣੇ ਪੈਣ ਤਾਂ ਭੇਜਣੇ ਚਾਹੀਦੇ, ਇਹਨਾਂ ਦੀ ਮੌਤ ਅਖਲਾਕੀ ਜ਼ਿੰਮੇਵਾਰੀ ਬਣਦੀ ਹੈ। ਔਰ ਮਿਨਿਸਟਰ ਕੋਲ ਤਾਂ ਰਿਜ਼ਾਈਨ ਲੈ ਲੈਣਾ ਚਾਹੀਦਾ, ਕਿਉਂਕਿ ਇਹ ਦੂਜੀ ਘਟਨਾ ਪੰਜਾਬ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਹੋ ਗਈ ਐਡੀ ਵੱਡੀ। ਹਾਂਜੀ ਬਿਲਕੁਲ, ਜਿਸ ਤੁਸੀਂ ਗੱਲ ਕੀਤੀ ਕਿ ਪਹਿਲਾਂ ਬੱਚੇ ਮਰ ਗਏ ਸੀਗੇ, 7 ਬੱਚੇ ਮਾਰੇ ਗਏ, ਤੇ ਹੁਣ ਜਿਸ ਤਰ੍ਹਾਂ ਅੱਖਾਂ ਦਾ ਆਪਰੇਸ਼ਨ ਕਰਨ ਲੱਗੇ, ਅੱਖਾਂ ਬੱਚੇ ਇਹਨਾਂ ਦੀ ਬਜ਼ੁਰਗਾਂ ਦੀ ਰੋਸ਼ਨੀ ਚਲੀ ਗਈ ਹੈ। ਅੱਗੇ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ ਕਿਉਂਕਿ ਸਾਡੀ ਪੰਜਾਬ ਦੀ ਸਰਕਾਰ ਕਾਫੀ ਲਾਪਰਵਾਹ ਹੋਈ ਜਾ ਰਹੀ ਹੈ। ਇਹ ਨਾ ਕਿਸੇ ਪੇਪਰ ਚੈੱਕ ਕਰਦੀ, ਨਾ ਲਾਇਸੈਂਸ ਚੈੱਕ ਕਰਦੀ ਆ, ਤੇ ਲੋਕਾਂ ਨੂੰ ਇਸ ਤਰ੍ਹਾਂ ਦੀ NGO ਨੂੰ ਪੰਜਾਬ ਦੇ ਵਿੱਚ ਇਨਵਾਈਟ ਕਰਦੀ ਤਾਂ ਕਿ ਆਪਣੀਆਂ ਰੂਟ ਸਪਰੈਡ ਕਰ ਸਕਣ, ਆਪਣੀਆਂ ਜੜ੍ਹਾਂ ਸਪਰੈਡ ਕਰ ਸਕਣ। ਸੋ ਵੀਰ ਜੀ, ਦਿਸ ਇਜ਼ ਵੈਰੀ ਸ਼ੇਮਫੁਲ ਐਕਟ ਜਿਹੜਾ ਪੰਜਾਬ ਦੇ ਵਿੱਚ ਹੋਇਆ ਹੈ। ਪਰ ਐਨੀ ਹਾਊ ਲੈਟਸ ਮੂਵ ਟੂ ਨੈਕਸਟ ਕੁਐਸਚਨਸ ਵੀਰ ਜੀ, ਕਿਉਂਕਿ ਆਪਣਾ ਟਾਈਮ ਵੀ ਉਨਾ ਕਿ ਰਹਿੰਦਾ ਹੈ। ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਹੋ, ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਭਾਈ ਗੁਰਬਖਸ਼ ਸਿੰਘ ਜਿਹੜੇ ਕਿ ਭੁੱਖ ਹੜਤਾਲ ਤੇ ਬੈਠੇ ਨੇ, ਤੁਸੀਂ ਉਹਨਾਂ ਨੂੰ ਮਿਲਣ ਗਏ ਸੀਗੇ। ਤੁਸੀਂ ਉਹਨਾਂ ਦੀ ਮੰਗਾਂ ਬਾਰੇ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਕੀ ਸਟੈਂਡ ਲਿੱਤਾ ਹੈ? ਬਿਲਕੁਲ ਜੀ, ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਉੱਥੇ ਵੀ ਕਹਿ ਕੇ ਆਏ ਆ ਵੀ ਜਿਸ ਤਰ੍ਹਾਂ ਦੀ ਵੀ ਤੂੰ ਕੋਈ ਐਜੂਕੇਸ਼ਨ ਕਰਨੀ ਹੈ, ਤੂੰ ਬੈਠਾ ਭੁੱਖ ਹੜਤਾਲ ਤੇ ਬੈਠਾ, ਸਾਡੀ ਪੂਰੀ ਤੇਰੇ ਨਾਲ ਹਮਦਰਦੀ ਹੈ, ਸਿੰਪਤੀ ਹੈ, ਜੋ ਵੀ ਤੂੰ ਕਹੇਗਾ। ਕਿਉਂਕਿ ਹੁਣ ਗੱਲ ਤੱਕ ਗੁਰਬਖਸ਼ ਸਿੰਘ ਉਹਨਾਂ ਦੇ ਸਾਰੀ ਦੁਆਲੇ ਆ। ਹਾਂਜੀ, ਤਾਂ ਜੋ ਵੀ ਪ੍ਰੋਗਰਾਮ ਗੁਰਬਖਸ਼ ਸਿੰਘ ਦੇਊਗਾ ਅਸੀਂ ਉਹਦੇ ਨਾਲ ਇਸ ਇਸ਼ੂ ਤੇ, ਕਿਉਂਕਿ ਜਿਨ੍ਹਾਂ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਬਹੁਤ ਲੰਬਾ ਟਾਈਮ ਹੋ ਗਿਆ ਤੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ। ਤੇ ਹਿਊਮਨ ਰਾਈਟਸ ਦੀ ਵਾਇਲੇਸ਼ਨ, ਹਾਂਜੀ, ਜੇ ਕੋਰਟ ਨੇ ਕੋਈ ਸਜ਼ਾ ਦਿੱਤੀ ਆ, ਉਹ ਸਜ਼ਾ ਪੂਰੀ ਹੋ ਚੁੱਕੀ ਹੈ, ਤਾਂ ਉਹਨਾਂ ਬੰਦਿਆਂ ਨੂੰ ਜੇਲ੍ਹ 'ਚ ਰੱਖਣਾ ਜਿਹੜਾ ਇਹ ਤਾਂ ਬੜੀ ਮੰਦਭਾਗੀ ਗੱਲ। ਇਹ ਵੀ ਇੱਕ ਸਰਕਾਰ ਤੇ ਸਟਿਗਮਾ ਬਲਾਟ ਹੈ ਤੇ ਜਿਹੜੇ ਬੰਦੇ ਸਜ਼ਾ ਭੋਗ ਚੁੱਕੇ ਉਹਨਾਂ ਨੂੰ ਤੁਸੀਂ ਹਾਲੇ ਛੱਡ ਨਹੀਂ ਰਹੇ। ਇਹਦੇ ਵਾਸਤੇ ਤੇ ਮੇਰਾ ਖਿਆਲ ਆ ਵੀ ਐਫਰਟ ਭਾਈ ਗੁਰਬਖਸ਼ ਸਿੰਘ ਦੀ ਬਜਾਏ ਅਕਾਲ ਤਖਤ ਦੇ ਜਥੇਦਾਰ ਨੂੰ ਸਿੰਘ ਸਵਾਨ ਜਿਹੜੇ ਘੁੰਮਦੇ ਇਹਨਾਂ ਨੂੰ ਕਰਨੀ ਚਾਹੀਦੀ ਸੀ, ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਸੀ। ਤੇ ਗਵਰਨਮੈਂਟ ਦੀ ਡਿਊਟੀ ਹੈ, ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ, ਇਹ ਅਕਾਲ ਜਥੇਦਾਰਾਂ ਦੀ ਡਿਊਟੀ ਹੈ। ਇਹਨਾਂ ਨੇ ਪਹਿਲੀ ਵਾਰੀ ਵੀ ਗੁਰਬਖਸ਼ ਸਿੰਘ ਨੇ ਜਦੋਂ ਇਹ ਇਸ਼ੂ ਲਿਆ ਸੀਗਾ ਤੇ ਉਦੋਂ ਉਹਨੂੰ ਗੁਰਬਖਸ਼ ਸਿੰਘ ਨੂੰ ਵਿਸ਼ਵਾਸ ਦਿਵਾਇਆ ਸੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕੋ ਹੀ ਨੇ। ਅਕਾਲ ਤਖਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਤਿੰਨੇ ਇੱਕ ਚੀਜ਼ਾਂ ਨੇ। ਔਰ ਇਹਨਾਂ ਦੇ ਨਾਲ ਹੀ ਅੱਜ ਦਿੱਲੀ ਦੀ ਸਰਕਾਰ ਵੀ ਇਹਨਾਂ ਦੇ ਨਾਲ ਹੀ ਹੈ, ਕਿਉਂਕਿ ਬਾਦਲ ਸਾਹਿਬ ਦੀ ਸਰਕਾਰ ਉਹਨਾਂ ਭਾਈਵਾਲ ਆ। ਹਾਂਜੀ, ਤਾਂ ਇਹਨਾਂ ਨੇ ਉਹਨੂੰ ਅਸ਼ੋਰ ਕੀਤਾ ਸੀ ਗੁਰਬਖਸ਼ ਸਿੰਘ ਨੂੰ ਵੀ ਅਸੀਂ ਮਸਲਾ ਹੱਲ ਹੋ ਜਾਊਗਾ। ਤਾਂ ਫਰਜ਼ ਤਾਂ ਹੁਣ ਇਹਨਾਂ ਦਾ ਬਣਦਾ ਇਹ ਹੈ ਲੋਕਾਂ ਨੂੰ ਜਵਾਬ ਦੇ, ਜਿਹੜਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਭਾਈ ਗੁਰਬਖਸ਼ ਸਿੰਘ ਕਰ ਰਿਹਾ। ਹਾਂਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਅੱਜ ਕੱਲ੍ਹ ਕਾਰਗੁਜ਼ਾਰੀ ਕੀ ਹੈ, ਇਸ ਬਾਰੇ ਵੀ ਜਾਣਨਾ ਚਾਹਾਂਗੇ। ਆਲਸੋ ਅੱਜ ਕੱਲ੍ਹ ਅਰਵਿੰਦ ਕੇਜਰੀਵਾਲ ਜੀ ਦਾ ਨਾਮ ਬਹੁਤਾ ਮੀਡੀਆ ਦੇ ਵਿੱਚ ਨਹੀਂ ਆਉਂਦਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੀਡੀਆ ਤੇ ਟੋਟਲੀ ਤੁਹਾਨੂੰ ਪਤਾ ਹੀ ਹੈ ਜੀ ਵੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਉਹਨੇ ਸਾਰਾ ਖਰੀਦਿਆ ਹੋਇਆ। ਅਡਾਨੀ ਅੰਬਾਨੀਆਂ ਦੇ ਕੋਲ ਸਾਰਾ ਮੀਡੀਆ ਸੀਗਾ ਤੇ ਕੇਜਰੀਵਾਲ ਦੇ ਬੇਸ਼ੱਕ ਕੇਜਰੀਵਾਲ ਦੇ ਨਾਂ ਲਾਈਮਲਾਈਟ 'ਚ ਬਹੁਤਾ ਨਹੀਂ ਦੇ ਰਹੇ, ਬਹੁਤਾ ਉਹਦਾ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ, ਪਰ ਲੋਕਾਂ ਦੇ ਦਿਲਾਂ ਵਿੱਚ ਹੈ ਕੇਜਰੀਵਾਲ ਨੇ ਉੱਥੇ ਦਿੱਲੀ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਬਹੁਤ ਅੱਛਾ ਰਿਜ਼ਲਟ ਆਊਗਾ। ਹਾਂਜੀ, ਤਾਂ ਬਾਕੀ ਅਸੀਂ ਵੀ ਆਪਣੇ ਲੈਵਲ ਤੇ ਜੋ ਵੀ ਸਾਡੇ ਕੋਲ ਐਫਰਟਸ ਹੋ ਰਹੀਆਂ ਨੇ ਬੈਸਟ ਕਰ ਰਹੇ ਹਾਂ। ਸਾਡਾ ਸਾਰਿਆਂ ਦਾ ਇਸ ਵੇਲੇ ਇੰਟਰਸਟ ਵੀ ਤੇ ਧਿਆਨ ਵੀ ਦਿੱਲੀ ਦੀ ਇਲੈਕਸ਼ਨ ਵੱਲ ਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮੋਦੀ ਦਾ ਸਾਰਾ ਇਹਨਾਂ ਦਾ ਚੱਲਿਆ ਹੋਇਆ ਸਾਰੇ ਦੇਸ਼ ਦੇ ਵਿੱਚ ਐਬਸੋਲੂਟ ਪਾਵਰ ਜਿਹੜੀ ਹੈ ਇਹ ਦੇਸ਼ ਵਾਸਤੇ ਵੀ ਘਾਤਕ ਹੈ ਔਰ ਇਹ ਲੋਕਾਂ ਨੂੰ ਵੀ ਇਹਦਾ ਨੁਕਸਾਨ ਹੋਊਗਾ। ਅਸੀਂ ਚਾਹੁੰਦੇ ਹਾਂ ਵੀ ਇਹਨੂੰ ਇੱਥੇ ਡੱਕਿਆ ਜਾਏ ਦਿੱਲੀ ਦੇ ਵਿੱਚ, ਤਾਂ ਕਿ ਇਹਨੂੰ ਇਹਦੀਆਂ ਕੋਈ ਵਾਗਾਂ ਫੜਨ ਵਾਲਾ ਹੋਏ, ਕੋਈ ਇਹਨੂੰ ਕਰੈਕਟ ਕਰਨ ਵਾਲਾ ਹੋਏ। ਐਬਸੋਲੂਟ ਪਾਵਰ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ ਕਿ ਉਹ ਬੰਦੇ ਦਾ ਦਿਮਾਗ ਵੀ ਖਰਾਬ ਕਰਦੀ ਹੈ ਤੇ ਗਲਤ ਫੈਸਲੇ ਵੀ ਕਰਾਉਂਦੀ ਹੈ। ਕੋਈ ਨਾ ਕੋਈ ਬੰਦਾ ਚੈੱਕ ਚਾਹੀਦਾ ਕਰਨ ਵਾਸਤੇ। ਔਰ ਦੇਸ਼ ਦੇ ਲੋਕਾਂ ਨੂੰ ਖਾਸ ਤੌਰ ਤੇ ਦਿੱਲੀ ਦੇ ਲੋਕਾਂ ਨੂੰ ਸਾਡੀ ਅਪੀਲ ਵੀ ਹੈ ਕਿ ਤੁਸੀਂ ਪਹਿਲਾਂ ਵੀ ਸੋਚ ਸਮਝ ਕੇ ਚੰਗਾ ਫੈਸਲਾ ਲਿਆ ਸੀ ਔਰ ਮੋਦੀ ਦਾ ਜਿਹੜਾ ਇਹ ਅਹੰਕਾਰ ਦੀ ਭਾਸ਼ਾ ਬੋਲਿਆ ਜਾ ਰਿਹਾ, ਜਿਸ ਤਰ੍ਹਾਂ ਉਹਦੇ ਵਜ਼ੀਰਾਂ ਨੇ ਜਿਸ ਤਰ੍ਹਾਂ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਹੈ,
ਉਹਨਾਂ ਨੂੰ ਡੱਕਣਾ ਬਹੁਤ ਜ਼ਰੂਰੀ ਆ। ਦਿੱਲੀ ਦੇ ਲੋਕਾਂ ਪੜ੍ਹੇ ਲਿਖੇ ਲੋਕ ਨੇ, ਸਾਨੂੰ ਆਸ ਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਆ ਯਕੀਨੀ ਹੈ। ਜੀ ਤੇ ਵੀਰ ਜੀ ਸਾਡਾ 40-50 ਸੈਕਿੰਡਸ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਇਸ ਵੇਲੇ ਦੁਬਈ ਦੌਰੇ ਤੇ ਹੈ ਪ੍ਰੋਬਬਲੀ, ਐਂਡ ਉਹ ਅਮਰੀਕਾ ਦੀ ਫੇਰੀ ਕਰ ਰਹੇ ਨੇ, ਉਹਨਾਂ ਦੇ ਕੀ ਪਲਾਨਸ ਨੇ ਅਮਰੀਕਾ ਦੇ ਵਿੱਚ? ਇਸ ਬਾਰੇ ਵੀ ਥੋੜਾ ਚਾਨਣਾ ਪਾਓ ਇਨ ਅ ਫਿਊ ਸੈਕਿੰਡਸ। ਉਹ ਵੇਖੋ, ਉਹਨਾਂ ਦਾ ਇਹੀ ਹੈ ਵੀ ਕਿਉਂਕਿ ਫੰਡ ਰੇਜ਼ਿੰਗ ਵਾਸਤੇ ਹੀ ਮੋਸਟਲੀ ਮੇਰੇ ਖਿਆਲ ਹੈ ਕਿ ਉਹ ਆਏ ਆ, ਕਿਉਂਕਿ ਬਾਹਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਹਮਦਰਦ ਲੋਕ ਹੈ ਜੀ, ਉਹ ਜਿਨ੍ਹਾਂ ਨੇ ਉਹ ਬਾਹਲੇ ਲੋਕ ਜਿਹੜੇ ਬਾਹਰ ਬੈਠੇ ਨੇ, ਕਿਉਂਕਿ ਤੁਸੀਂ ਪਿਛਲੀ ਵਾਰੀ ਵੀ ਜਿੰਨਾ ਵੀ ਆਊਟਸਾਈਡਰ ਇੰਡੀਅਨ ਬੈਠਾ ਹੋਇਆ ਸੀਗਾ NRI, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ। ਸੋਸ਼ਲ ਮੀਡੀਆ ਰਾਹੀਂ ਆਪਣੇ ਰਿਲੇਟਿਵ ਨੂੰ ਸਾਰਿਆਂ ਨੂੰ ਕਨਵੇ ਕੀਤਾ। ਕੇਜਰੀਵਾਲ ਸਾਹਿਬ ਉਹਨਾਂ ਦਾ ਥੈਂਕਸ ਵੀ ਕਰਨ ਆ ਰਹੇ ਆ ਔਰ ਉਹਨਾਂ ਕੋਲ ਮਦਦ ਲੈਣ ਵੀ ਆ ਰਹੇ ਕਿ ਸਾਡੀ ਮਦਦ ਕਰੋ, ਕਿਉਂਕਿ ਇੱਥੇ ਤਾਂ ਕੋਈ ਬੰਦਾ ਵੀ ਜਿਹੜਾ ਜਿੰਨੇ ਵੋਟ ਸਾਨੂੰ ਪਾਉਣੀ ਵੀ ਆ ਉਹ ਵੀ ਡਰਦਾ ਸਰਕਾਰ ਤੋਂ, ਸਾਨੂੰ ਕੋਈ ਪੈਸਾ ਦੇ ਕੇ ਰਾਜੀ ਨੀਗਾ, ਤਿਆਰ ਨੀਗਾ ਪੈਸਾ ਦੇਣ ਨੂੰ, ਕਿਉਂਕਿ ਡਰਦੇ ਆ ਸਰਕਾਰ ਕੋਲ ਕਿ ਸਰਕਾਰ ਲੋਕਾਂ ਦੇ ਕਾਰੋਬਾਰ ਰੋਕ ਦਿੰਦੀ ਹੈ, ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਤੇ ਬਾਹਰ ਬੈਠੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ, ਨਾ ਸਰਕਾਰਾਂ ਦਾ ਡਰ ਆ, ਉਹ ਆਪਣੀ ਮਰਜ਼ੀ ਨਾਲ ਜਿੰਨੇ ਵੀ ਕਿਸੇ ਦੀ ਮਦਦ ਕਰ ਸਕਦੇ ਆ ਉਹ ਕਰਦੇ ਆ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ। ਉਸ ਕਰਕੇ ਮੈਂ ਸਮਝਦਾ ਵੀ ਉਹ ਥੈਂਕਸ ਵੀ ਕਰਨ ਆਏ ਆ ਵੀ ਤੁਸੀਂ ਲੋਕਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ, ਤੁਸੀਂ ਚਾਹੁੰਦੇ ਹੋ ਕਿ ਦੇਸ਼ ਦੇ ਵਿੱਚ ਪਰਿਵਰਤਨ ਆਵੇ ਜੀ, ਨਾਲ ਉਹਨਾਂ ਕੋਲ ਇਮਦਾਦ ਮੰਗਣ ਵੀ ਆਏ ਆ। ਹਾਂਜੀ ਜੀ ਬਿਲਕੁਲ, ਇਹੀ ਪ੍ਰੋਗਰਾਮ ਉਹਨਾਂ ਦਾ ਨਿਊਯਾਰਕ ਵੀ ਹੋਈ ਆ ਤੇ ਦੁਬਈ 'ਚ ਵੀ ਇਹੀ ਜੀ। ਵੀਰ ਜੀ ਥੈਂਕ ਯੂ ਸੋ ਮਚ, ਐਂਡ ਆਲਸੋ ਵਿਸ਼ ਯੂ ਵੈਰੀ ਗੁੱਡ ਲੱਕ ਕਿ ਤੁਹਾਡੇ ਅਗਲੇ ਇਲੈਕਸ਼ਨ ਸਾਨੂੰ ਅਸੀਂ ਬਹੁਤ ਵਧਾਈ ਵੀ ਦਿੰਦੇ ਹਾਂ, ਨਾਲ ਮੁਬਾਰਕਬਾਦ ਵੀ ਦਿੰਦੇ ਹਾਂ, ਐਂਡ ਹੋਪਫੁਲੀ ਲਾਈਕ ਐਵਰੀਥਿੰਗ ਵਿਲ ਗੋ ਵੈਲ ਵਿਦ ਹਿਸ ਟ੍ਰਿਪ ਟੂ ਅਮਰੀਕਾ। ਤੇ ਨਾਲ ਵੀਰ ਜੀ ਥੈਂਕ ਯੂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ TV 84 ਦੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਹਮੇਸ਼ਾ ਤੁਹਾਡੇ ਥੈਂਕਫੁਲ ਹਾਂ ਕਿ ਤੁਸੀਂ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਜੀ ਥੈਂਕ ਯੂ ਸੋ ਮਚ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक तक। Keep watching News TV 84. We'll be right back after a short break.